ਨਹੀਂ ਇਸ ਹਿਸਾਬ ਨਾਲ ਹੁਣ ਸਾਰਾ ਟੱਬਰ ਹੀ ਸਾਡਾ ਲਾ ਲਿਆ ਨਾਲ ਆਪਦੇ। ਹਾਂ ਵੇਖੀ ਹੁਣ ਗੱਲ ਝੂਠ ਕਿਉਂ ਲੱਗਾ? ਹਾਂ ਵੀ ਈਦ ਦੇ ਕਰਕੇ ਨਿਬੜ ਜਵੇ। ਵੀ ਡੇਰੇ ਵਾਲੇ ਦਾ ਕੋਠਾ ਬਣਨ ਲੱਗਾ ਯਾਰ। ਨਹੀਂ ਉਹ ਤਾਂ ਠੀਕ ਆ, ਹੁਣ 2-4 ਬੰਦੇ ਡੇਰੇ ਵੀ ਲਿਆ ਵਾ। ਉਹ ਬਾਪੂ ਨੂੰ ਵੀ ਖੁਸ਼ੀ, ਸੈਮ ਨੂੰ ਵੀ ਖੁਸ਼ੀ, ਬੇਬੇ ਨੂੰ ਵੀ ਖੁਸ਼ੀ, ਸਾਰਿਆਂ ਨੂੰ ਖੁਸ਼ੀ। ਅੱਛਾ ਮਾਸ਼ਾਅੱਲਾ ਜੋੜੀ ਇਕੱਠੀ ਆਉਂਦੇ ਇਕੱਠੇ ਹੀ ਆ ਹੈ, ਆਉਣਾ ਜਾਣਾ ਇਕੱਠਿਆਂ ਹੀ ਆ। ਤੈਨੂੰ ਤੇ ਵੈਸੇ ਨਾਲ ਮਾਰਦਾ ਨਾ ਇਹ, ਇਹਦਾ ਸੁੱਖਿਆ ਹੋਇਆ ਵੀ ਇਹ ਉਧਰੋਂ ਆ ਜਾਵੇ ਨਾ ਪਿੰਡੀਆਂ ਤੇ ਕਹਿੰਦਾ ਵੀ ਰਾਤ ਨੂੰ 2 ਵਜੇ ਵੀ ਆਵੇ ਤੇ ਇਹਨੇ ਲੈਣਾ ਵਾ। ਓਏ ਈਦ ਨਹੀਂ ਸਵੇਰੇ ਹੋਣੀ, ਗੱਲ ਸੁਣ ਲੈ ਮੇਰੀ। ਭਾਈ ਇਹ ਪਿਆਰਾ ਪਾਕਿਸਤਾਨ ਸਾਡਾ, ਇੱਥੇ ਈਦ ਦਾ ਕੋਈ ਪਤਾ ਨਹੀਂ, ਤੁਸੀਂ ਤਿਆਰੀ ਰੱਖੋ, ਕੱਪੜੇ ਇਸਤਰੀ ਕਰ। ਅੱਛਾ ਇਹਨੇ ਸਵੇਰ ਦੇ ਵੱਖਰੇ ਤਰੋਂ ਕਢਾਇਆ, ਕਹਿੰਦਾ ਵੀ ਕੱਪੜੇ ਵੀ ਤਿਆਰ ਰੱਖੋ ਤੇ ਖਰਚਾਤ ਕਰਾਇਓ ਜਾ ਕੇ। ਸਾਨੂੰ ਖੁਦ ਕਰਾਇਆ ਉਹ ਸਾਨੂੰ ਵੀ ਕਰਾਉਣ ਦੋ, ਸਾਨੂੰ ਵੀ ਸਾਡੇ ਘਰ ਵਾਲਿਆਂ ਨੇ ਵੇਖਣਾ ਉਹ ਵੀ ਹੈਗੇ ਆ। ਪਤਾ ਨਹੀਂ ਇਹਦੀ ਮਾਂ ਨੇ ਇਹਨੂੰ ਕਿਹੜੀ ਫੀਮ ਦੀ ਡਲੀ ਖਾ ਕੇ ਜੰਮਿਆ, ਸੁੱਤਾ ਰਹਿੰਦਾ ਤੇ ਪਿਆ ਵੀ ਵੇਖੇ ਤੇ ਠੰਡੇ ਥਾਂ ਤੇ। ਆ ਗਈ ਕੋਕਣ, ਤੁਹਾਨੂੰ ਸ਼ੋਰ ਹੋਣਾ। ਫੜੀ ਇਹਨੂੰ, ਫੜੀ ਇਹਦੀ ਐਸੀ ਦੀ ਤੈਸੀ ਫੜੀ ਸੈਮ ਇਹਨੂੰ, ਫੜ ਕੇ ਇਹਨੂੰ ਲੈ ਕੇ ਆ ਰਹੇ। ਓ ਗਈ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाउने तुहानूं अपनी रूटीन कि आपां की करदे हां ते अपना दिन किहो जिहा गुजरदा। ते अलहमदुलिल्लाह दिन चढ़ गया जी, ते दिन हैगा जी अज बदलबाई ते मौसम जिहड़ा वा ठंडा मिठा जिहा वा, धुप्प कोई नहीं हैगी। ਤੇ ਤੁਹਾਨੂੰ ਪਤਾ ਕਿ ਕੱਪੜੇ ਛੱਪੜੇ ਹੋ ਗਏ ਆ ਚੇਂਜ, ਬਾਹਰ ਆ ਗਏ ਆ। ਮੈਂ ਕਿਹਾ ਵੀ ਕੰਮ ਹੈਗਾ ਕਰਨਾ ਸਟਾਰਟ, ਸੋ ਤੁਹਾਨੂੰ ਵੀ ਦਿਖਾ ਦਈਏ ਜਿਹੜੀ ਸਾਰੀ ਰੂਟੀਨ ਆ ਅੱਜ ਦੀ, ਤੁਹਾਡੇ ਨਾਲ ਵੀ ਸਾਂਝੀ ਕਰ ਦਈਏ, ਸ਼ੇਅਰ ਕਰ ਦਈਏ। ਤੇ ਇੱਧਰ ਜੀ ਪੱਠੇ ਗਏ ਆ ਕੁਤਰੇ, ਤੇ ਮੇਰੇ ਯਾਰ ਜਵਾਨ ਦੁਬਾਰਾ ਆ ਗਏ ਆ ਆਪਦੀ ਰੂਟੀਨ ਤੇ। ਹੈ ਕਿਉਂ ਜੱਟੂ ਸਾਹਿਬ? ਓਏ ਬਸ 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 ਪੁੱਤ ਪਰੇ ਹੋ ਜਾ। ਠੰਡਾ ਮੌਸਮ ਦਾ ਲੋਕ ਕੀ ਪਤਾ ਨਹੀਂ ਪਕੌੜੇ ਸ਼ਕੌੜੇ ਖਾਂਦੇ, ਸਾਡਾ ਠੰਡੇ ਮੌਸਮ ਨੂੰ ਨੌਕਰ ਭੱਜ ਜਾਂਦਾ। ਹਾਂ ਆਹ ਕੰਮ ਆ ਜੀ ਸਾਡਾ, ਜਦੋਂ ਠੰਡਾ ਮੌਸਮ ਹੁੰਦਾ ਵਾ, ਤਰੇਲ ਵਾਲਾ ਆਉਂਦਾ ਵਾ, ਤੇ ਸਾਡਾ ਨਾ ਜਿਹੜਾ ਬੰਦਾ ਵਾ ਉਹ ਭਾਈ ਸ਼ੂਟਰ ਹੋ ਜਾਂਦਾ, ਤੇ ਸਾਨੂੰ ਫਿਰ ਕਰਨਾ ਪੈਂਦਾ ਆਪ ਕੰਮ। ਜਦੋਂ ਜੱਟੂ ਦਿਹਾੜੀਆਂ ਸੋਹਣੀਆਂ ਸੁਥਰੀਆਂ ਲੱਗਦੀਆਂ ਉਦੋਂ ਸਾਡਾ ਬੰਦਾ ਹੁੰਦਾ ਹੈ। ਚਲੋ ਖੈਰ ਕੋਈ ਨਹੀਂ, ਜੱਟੂ ਨੇ ਮਾਸ਼ਾਅੱਲਾ ਜੀ ਇੱਧਰ ਕਰਤਾ ਕੰਮ ਸਾਰਾ, ਕਰੋ ਚੈੱਕ ਐ ਸਫਾਈਆਂ ਲਸ਼ ਪਸ਼ ਕੀਤਾ ਹੋਇਆ ਵਾ। ਤੇ ਹੁਣ ਮੇਰਾ ਯਾਰ ਜੱਟੂ ਕੀ ਕਰਨ ਲੱਗਾ ਭਲਾ? ਮਤਲਬ ਤੂੰ ਇਹ ਕਹਿਣਾ ਚਾਹ ਰਿਹਾ ਸਾਡੇ ਟੱਬਰ ਨੇ ਅੱਜ ਆਹ ਕੀਤਾ ਹੈ? ਨਹੀਂ ਹਾਂ ਸਾਡੇ ਟੱਬਰ ਨੇ ਨਹੀਂ ਸਾਰਾ ਕੀਤਾ, ਹਾਂ ਤੁਸੀਂ ਵੀ ਕੀਤਾ। ਇਹਨਾਂ ਨੇ ਭਾਈ ਸਵੇਰੇ ਸਵੇਰੇ ਕਰਨਾ ਹੁੰਦਾ, ਮੁੜ ਕੇ ਸਾਰਾ ਦਿਨ ਦਾ ਅੱਬਾ ਗੈਪ ਹੁੰਦਾ। ਇਹਦੇ ਅੱਬੇ ਦਾ ਕੰਮ ਆ ਸਿਰਫ ਪੱਠੇ ਕੁਤਰਨਾ। ਉਹ ਰੇੜਾ ਹੈ ਇਹ ਨਹੀਂ ਬੜਾ ਫਨ ਆ ਉਹਦਾ। ਤੇਰੇ ਅੱਬੇ ਦਾ ਫਨ ਪਤਾ ਕੀ ਜੱਟੂ? ਉਹਨੂੰ ਇੱਕ ਥਾਂ ਤੇ ਬੰਨੀ ਰੱਖਣਾ ਅੱਧਾ ਘੰਟਾ ਪੱਠੇ ਨੂੰ ਕੁਤਰਨੇ ਹੁੰਦੇ। ਉਹ ਮਤਲਬ ਥੋੜੀ ਦੇਰ ਇਹਦੇ ਅੱਬੇ ਨੂੰ ਬੰਨ ਲੈਣਾ, ਥੋੜੀ ਦੇਰ ਅੱਬੇ ਦੇ ਨੂੰ ਰੋਕ ਲੈਣਾ, ਇਹੀ ਫਨ ਆ ਸਿਰਫ। ਠੀਕ ਆ, ਇਹ ਬੜਾ ਵੱਡਾ ਫਨ ਆ ਕਿ ਘੰਟਾ ਚੌਧਰੀ ਜ਼ਾਹਦ ਦੇ ਕੋਲੋਂ ਫੋਨ ਸਾਈਡ ਤੇ ਕਰ ਦਿਓ। ਠੀਕ ਆ, ਤੇ ਚੌਧਰੀ ਜ਼ਾਹਦ ਨੂੰ ਇੱਕ ਕੰਮ ਘੰਟਾ ਪੂਰਾ ਕਰ ਲਵੇ ਉਹ, ਇਹ ਸਭ ਤੋਂ ਵੱਡਾ ਫਨ ਆ। ਤੇ ਬਾਕੀ ਸਰ ਵਲੌਗ ਹੋ ਗਿਆ ਸਟਾਰਟ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਅੱਛਾ ਲੱਗੇਗਾ। ਵਲੌਗ ਦੇਖਿਓ ਪੂਰਾ। ਤੇ ਐਂਬਰ ਰਾਣੀ ਨੂੰ ਪੱਠੇ ਪਵਾਤੇ ਇੱਧਰ ਹੈ, ਮਸਤੀ ਉਹ ਮੌਸਮ ਜੋ ਠੰਡਾ ਹੋਇਆ ਹੋਇਆ ਤਾਂ ਕਰਕੇ ਹੈ ਵੀ ਐਂਬਰ ਹੈ ਮੇਰਾ ਬੱਗਾ ਮਾਸ਼ਾਅੱਲਾ। ਕੱਲ ਚਿਸ਼ਤੀ ਨੇ ਬੜਾ ਸੋਹਣਾ ਹੈ ਨਾ ਅੰਦਰੋਂ ਸਾਫ ਸੁਥਰਾ ਕਰਤਾ ਸੀ। ਤੇ ਇਹ ਆ ਵੀ ਥੋੜੀ ਦੇਰ ਤੱਕ ਫੋੜਾ ਛੋੜਾ ਮਾਰਦੇ, ਪੱਠੇ ਪਾਤੇ ਆ, ਲੂਸਣ ਤੇ ਬਰਸਣ ਮਿਕਸ ਆ। ਸੈਮ ਸਾਹਿਬ ਤੁਸੀਂ ਜਾਓ, ਤੂੰ ਤੇ ਜੱਟੂ, ਹਾਂ ਦੋਵੇਂ ਪੱਲੀਆਂ ਲੈ ਜਾਓ। ਜੱਟੂ ਦੂਜੀ ਪੱਲੀ ਲੱਭ ਕੇ ਮੇਰਾ ਪੁੱਤ ਦੇ ਨਾਲ ਜਾ ਤੇ ਲੈ ਕੇ ਆਓ ਪੰਬੀ ਪਾ ਕੇ, ਉਹ ਮੈਂ ਬਾਅਦ ਚ ਛੱਡ ਦਿੰਨੇ ਆ। ਉਹ ਫਿਰਦਾ ਪਿਆ ਓਏ ਤੇਰੇ ਜੱਗੇ ਦੀ ਖੈਰ ਆ ਉਹਨੂੰ ਫਿਰ ਦੇ। ਨਹੀਂ ਹੁਣ ਜਗਾ ਬਾਤ ਦੁੱਧ ਚ ਮਾਰਾ ਸ਼ੁਰੂ ਕਰਤਾ ਕੱਲ ਦਾ। ਹੈ ਇਹ ਦੋ ਪੂਰਾ ਲੜ ਪਿਆ। ਕੱਲ ਭਾਈ ਕੱਲ ਜੱਟੂ ਦਾ ਬੇਲੀ ਫੈਸਲੇ ਕੁੱਕੜ ਲੈ ਕੇ ਆਇਆ, ਹਾਂ ਤੇ ਉਹ ਆ ਦੋਨੇ ਚੱਕ ਕੇ ਛੱਡਤੇ। ਅੱਛਾ ਜੱਟੂ ਆ ਬਦਮਾਸ਼ੀ ਵਿਖਾਈ ਜਾਵੇ, ਅਸੀਂ ਉਹਨੂੰ ਚੱਕ ਤੇ ਨਾ ਇਹਨਾਂ ਛੱਡਤਾ। ਜੱਟੂ ਵਾਲਾ ਉਹਨਾਂ ਲੜ ਪਿਆ। ਹਾਂ ਬਾਅਦ ਚ ਮੈਂ ਉਹਦੇ ਵਿੱਚ ਖੜਾ ਕੀਤਾ ਉਹਨੂੰ, ਇਧਰੋਂ ਆਪਦੇ ਵਾਲਾ ਛੱਡਤਾ, ਇਧਰੋਂ ਇਹਦੇ ਵਾਲਾ। ਇਹ ਭਾਈ ਆਪਸ ਵਿੱਚ ਲੜ ਪਿਆ। ਮਤਲਬ ਪਹਿਲਾਂ ਨਹੀਂ ਸੀ ਲੜਦੇ ਹੈ ਨਾ ਇਹ? ਮੁੜ ਕੇ ਜੱਟੂ ਵਾਲੇ ਦੇ ਖੜ ਗਈਆਂ ਹਾਂ ਭੱਜਿਆ ਨਹੀਂ ਤੇ ਫੇਰ ਇਹ ਭਾਈ ਖੜਕ ਯਾਰ ਜੋ ਵੀ ਆ। ਬਸ ਕਰੀ ਅਸੀਂ ਕਿਹਾ ਨਹੀਂ ਅਸੀਂ ਚੱਕ ਲਿਆ ਉਦੋਂ ਹੀ ਤਾਰਤਾ। ਮੈਂ ਸ਼ਾਮੀ ਛੱਡਿਆ ਹੈ, ਤੂੰ ਛੱਡ। ਸ਼ਾਮੀ ਭਾਈ ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਉਹੀ ਆ। ਕੱਲ ਮੈਂ ਕੱਲ ਕਾਸਨ ਨੂੰ ਲੜਾ ਘੜਨਾ ਤੇਰੇ ਕੋਲ ਲੜ ਤੇ ਪਿਆ ਮੇਰੀ ਵਜ੍ਹਾ ਤੋਂ ਯਾਰ। ਚਲੋ ਜੋ ਵੀ ਆ, ਜੱਟੂ ਨੂੰ ਇਹ ਹੌਸਲਾ ਹੋ ਗਿਆ ਵੀ ਕਹਿੰਦਾ 2.5 ਕਿਲੋ ਬਾਜਰੇ ਦੇ ਵਿੱਚ 2 ਮਿੰਟ ਕੱਢ ਗਿਆ ਨਾ, 5 ਕਿਲੋ ਬਾਜਰੇ ਨਾਲ 5 ਮਿੰਟ ਲੜਾਈ ਵੇਖ ਸਕਦੇ ਹੁਣ ਆਪਾਂ। ਹੁਣ 2.5 ਕਿਲੋ ਬਾਜਰਾ ਹੋਰ ਖਵਾਉਣਾ ਪੈਣਾ ਹੈ। ਸ਼ੁਰੂ ਕਰਤਾ ਯਾਰ ਜੱਟੂ ਫਿਰ ਕਿਆ ਬਾਤ ਆ, ਬਦਾਮ ਸ਼ਦਾਮ ਵੀ ਸ਼ੁਰੂ ਕਰਨ ਨਾਲ। ਉਹ ਬਣਾ ਵੀ ਤੇਰੇ ਉਹਨੇ ਕਿਲੋ ਕੀ। ਅੱਛਾ ਈਦ ਜੋੜ ਕੇ ਮੈਂ ਇੱਕ ਹੋਰ ਹਿਸਾਬ ਲਾਇਆ ਵਾ, ਇਹਨੇ ਜਿਹੜੇ ਕੋਈ ਪੈਸਾ ਤੇ ਲੈ ਕੋ ਬਚਦਾ ਇਹਨੇ ਸਾਰਾ ਕੁੱਕੜ ਅੰਦਰ ਕਰ ਦੇਣਾ,
ਤੇ ਇੱਕ ਦਿਨ ਐਸਾ ਹੋਣਾ ਤਾਂ ਕੁੱਕੜ ਭੱਜਣਾ, ਇਹਨੇ ਗੁੱਸੇ ਦੇ ਵਿੱਚ ਛੁਰੀ ਫੇਰ ਲੈਣੀ ਆ। ਭੱਜਣਾ ਨਹੀਂ ਇਹਨੇ। ਚਲੋ ਲਿਓ ਜਾ ਕੇ ਪੰਬੀ ਲਿਆਓ ਤੇ ਸਿੱਟੋ ਤੇ ਮੈਂ ਪੱਠੇ ਪਾਉਣਾ ਵਾ ਤੇ ਆ ਬਾਅਦ ਚ ਛੱਡ, ਚੱਲ ਮੈਂ ਛੱਡ ਦਿੰਦਾ ਪਹਿਲਾਂ ਹੀ। ਲਓ ਜੀ ਇਹ ਇੱਕ ਵਾਰੀ ਨਿਆਣੇ ਜਿਹੜੇ ਆਪਣੇ ਆ ਇਹ ਲਿਆਉਣ ਤੂੜੀ ਤਾੜੀ ਹੈ, ਠੀਕ ਆ, ਨਹੀਂ ਛੱਡਦਾ ਤੂੜੀ ਲਿਆਉਣ, ਆਪਾਂ ਜ਼ਰਾ ਅੱਲਾ ਰੱਖੇ ਖੈਰ ਇਹਨਾਂ ਨੂੰ ਛੱਡ ਲਈਏ ਤਾਂ ਕਿ ਇਹ ਆਪ ਦਾ ਜਿਹੜਾ ਨਾ ਦਾਣਾ ਛਾਣਾ ਚੁਗਣ। ਬਿਸਮਿਲ੍ਲਾ ਦੀ ਬਰਕਤ ਹੀ ਆਲਾ ਤੇਰਾ ਆਸਰਾ। ਲਓ ਜੀ ਆਓ ਕਰਮਾ ਲਿਓ ਬਾਹਰ। ਲਓ ਜੀ ਧੁੱਪ ਅੱਜ ਫੇਰ ਨਹੀਂ ਨਿਕਲੀ, ਮੈਂ ਸੋਚਿਆ ਸੀ ਵੀ ਚੇਂਜ ਕਰ ਦਾਂਗੇ ਪਾਣੀ। ਆ ਜਾ ਵੀ ਤੂੰ ਆ ਜਾ ਕਰਮਾ ਲਿਓ। ਚਲੋ ਜੀ ਕੁੱਕੜ ਨਹੀਂ ਆਪਾਂ ਸਾਇਮ ਦਾ ਛੱਡਿਆ। ਲਓ ਜੀ ਆ ਗਏ ਮਾਸ਼ਾਅੱਲਾ ਸਾਰੇ ਬਾਹਰ। ਇਹਦਾ ਵੀ ਕੋਈ ਖੋਲਣ ਦੀ ਜ਼ਰੂਰਤ ਤੇ ਆਈ ਥਿੰਕ ਨਹੀਂ ਹੈਗੀ ਕਿਉਂਕਿ ਇਹ ਭਾਈ ਬਾਹਰ ਨਹੀਂ ਆਉਂਦੀ। ਸਾਇਮ ਨੇ ਇਹ ਆ ਵੀ ਅੰਦਰ ਨਾ ਸੋਹਣਾ ਬੜਾ ਬਾਜਰਾ ਵਗੈਰਾ ਰੱਖਿਆ ਹੋਇਆ ਵਾ ਵੀ ਉੱਠ ਕੇ ਖਾ ਲੂਗੀ, ਲੇਕਿਨ ਅਲਹਮਦੁਲਿਲਾ ਇਹ ਬੜੇ ਸਕੂਨ ਦੇ ਨਾਲ ਤੇ ਬੜੇ ਚਾਅ ਦੇ ਨਾਲ ਬੈਠੀ ਹੋਈ ਪੂਰੇ ਆਂਡਿਆਂ ਤੇ। ਅਲਹਮਦੁਲਿਲਾ ਸ਼ੁਕਰ ਹੈ ਜੀ ਰੱਬ ਦਾ। ਬਾਕੀ ਆ ਗਏ ਇਹਨਾਂ ਦਾ ਅੱਜ ਪਾਣੀ ਚੇਂਜ ਕਰਨਾ ਸੀ, ਪਰਸੋਂ ਦਾ ਆਪਾਂ ਕਰ ਦਿੰਦੇ ਇਹਨਾਂ ਦਾ ਪਾਣੀ ਚੇਂਜ, ਲੇਕਿਨ ਗੱਲ ਸਿਰਫ ਔਰ ਸਿਰਫ ਇੰਨੀ ਕੀ ਆ ਕਿ ਧੁੱਪ ਨਹੀਂ ਨਿਕਲ ਰਹੀ, ਮੋਟਰ ਨਹੀਂ ਚੱਲ ਰਹੀ, ਠੀਕ ਹੈ, ਕਿਉਂਕਿ ਬਿਜਲੀ ਤੇ ਨਹੀਂ ਤੇ ਮੋਟਰ ਚਲਾਉਣੀ ਕੰਮ ਤੁਹਾਨੂੰ ਪਤਾ ਵੀ ਔਖਾ ਹੋ ਜਾਂਦਾ, ਤੇ ਇਸ ਕਰਕੇ ਹੁਣ ਵੀ ਧੁੱਪ ਛੁੱਪ ਨਿਕਲੇ ਤੇ ਆਪਾਂ ਇਹ ਚੇਂਜ ਕਰੀਏ। ਬਾਕੀ ਇਧਰ ਮੇਰਾ ਯਾਰ ਕਹਿੰਦਾ ਮਿਰਜ਼ਾ ਆਇਆ ਹੋਇਆ ਹੈ। ਮਿਰਜ਼ਾ ਜੀ ਸੁਣਾਓ, ਠੀਕ ਹੋ? ਤਬੀਅਤ ਸਿਹਤ ਠੀਕ ਆ? ਵੇਖ ਲਾ ਤੂੰ ਕੱਲ ਮੁੜੇ ਨਹੀਂ ਤੁਸੀਂ ਕੱਲ ਯਾਰ ਨਹੀਂ ਬਸ ਝੂਠ ਮਾਰਦੇ ਸਵੇਰੇ ਸਵੇਰੇ ਮਾਰ ਪੈਰ ਬੰਨ ਕੇ। ਕੀ ਆਖਿਆ ਸੀ? ਅਸੀਂ ਆਉਂਦੇ ਆ ਜੀ 1 ਵਜੇ। ਝੂਠ ਮਾਰਨਾ ਤੇ ਪੈਰ ਬੰਨ ਕੇ ਮਾਰਨਾ। ਉਹ ਬਾਦਾ ਕਿ ਉਹ ਸਖਿਆ ਬਸ ਸਹੀ ਆ, ਤੂੰ ਵੀ ਨਾਲ ਹੀ ਆ। ਇਹਦੇ ਕਿ ਚੋਰ ਨੂੰ ਭੰਡ ਕਾਲੀ, ਤੂੰ ਵੀ ਨਾਲ ਹੀ ਆ। ਚਲੋ ਆਇਆ ਹੁਣ ਕਰੋ ਹੀ ਕੰਮ ਸਟਾਰਟ। ਘਰੇ ਵੀ ਇੱਧਰ ਹੋ ਗਿਆ, ਅੱਲਾ ਰੱਖੇ ਖੈਰ ਕੰਮ ਸਟਾਰਟ ਕਰੋ। ਚੈੱਕ ਇੱਧਰ ਸਿੱਟ ਦਾ ਸੀਮਟ ਸੂਮਟ ਜਿਹਾ, ਤੇ ਆਹ ਕੱਲ ਇੱਥੇ 2 ਰੱਖੇ ਸੀ ਵਧੀਆ, ਤੇ ਆਹ ਕਿੱਧਰ ਗਏ? ਅੱਛਾ ਵਾਹ ਵੀ ਵਾਹ। ਚਾਚਾ ਜੀ ਸੁਣਾਓ। ਉਹ ਤਾਂ ਠੀਕ ਆ, ਕੀ ਕੀਤਾ ਜੀ? ਇਹ ਪੁੱਠੀਆਂ ਰੱਖਣੀਆਂ ਸੀ। ਇਹਨਾਂ ਦੇ ਉੱਤੇ ਮਾਰਬਲ ਲੱਗ ਜਾਣਾ, ਥੱਲੋਂ ਪਲਸਤਰ ਨਹੀਂ ਕਰਨੀ ਪਊਗੀ। ਵੱਡੀ ਗੱਲ, ਸਿਆਣੀ ਗੱਲ ਹੈ। ਸੀਮੈਂਟ ਦੀ ਬਚਤ ਥੱਲੋਂ ਭਾਈ ਸਾਫ ਸੁਥਰੀ ਪਾਈ ਇਸੇ ਕਰਕੇ। ਅੱਛਾ ਇੱਥੇ ਰਾਤ ਇਹ ਥੋੜਾ ਹੋਣਾ, ਹਾਂ ਆ ਹੁਣ ਸਹੀ ਪਲਸਤਰ ਹੋਣਾ ਪ੍ਰੋਪਰ ਹੈ ਨਾ। ਹੋ ਜੂ ਇਹ ਪਲਸ। ਅੱਛਾ ਆਹ ਸੀ ਆਪਣਾ ਜਿਹੜਾ ਨਿਜ਼ਾਮ ਹੈ। ਨਾਈਸ, ਪੂਰਾ ਓਕੇ ਆ। ਲੋ ਜੀ ਕਰੋ ਚੈੱਕ, ਮਾਸ਼ਾਅੱਲਾ ਆ ਛੜਾਈਆਂ ਸੀ ਆਪਾਂ ਨਿਛਾਈਆਂ ਇਸ ਤਰ੍ਹਾਂ ਤੇ ਜ਼ਬਰਦਸਤ ਹੋ ਗਿਆ। ਦਿਖਾਓ ਜੀ, ਕਰ ਲਓ ਵਾਹ ਚਾਚਾ ਤੂੰ ਤੇ ਤੇਰੀਆਂ ਕਾਮਯਾਬੀਆਂ। ਇੱਧਰ ਦੇ ਹਾਂਜੀ ਮੈਚ ਵੇਖੀਏ ਹੁਣ। ਹਾਂ ਹੁਣ ਤਾਂ ਵੇਖਣੀ ਆ। 32 ਕੱਢਣੀ ਆਪਾਂ ਟੋਟਲ। ਨਹੀਂ ਜੀ ਆ ਕਿੱਥੇ ਹੋ ਗਈ, ਆ ਜਾ ਵੇਖ ਲਾ। 29 ਆ। ਕਿੰਨੀ ਆ? 29 32 ਆ। 32 ਤੇ ਤਕਰੀਬਨ 32 ਦੇਤੀ ਹੈ ਇੱਥੇ ਹੋਣਾ। ਹਾਂ ਇੰਨਾ ਪੱਥਰ ਤੇ ਲੱਗਣਾ। 1.5 ਇੰਚ ਤੇ ਪੱਥਰ ਹੋਣਾ, 33.5 ਹੋ ਗਿਆ। ਸਾਡੇ ਨਹੀਂ ਜੀ 33.5 ਨਹੀਂ ਰੱਖਣੀ ਆਪਾਂ, 33 ਕਰਨੀ ਪੂਰੀ। ਇਹ ਕਿੱਦਾਂ ਹੋਏਗੀ ਫਿਰ? ਤੇ ਉਹ ਮਾਲ ਨਹੀਂ ਪੈਣਾ, ਅੱਛਾ ਤੇ ਪੱਥਰ ਨਹੀਂ ਲੱਗਣਾ। ਠੀਕ ਆ, ਹੋ ਹੀ ਜਾਏਗਾ। ਨਵੀਂ ਚਿੱਟੇ ਪੁਰਾਣੀ ਮੈਨੂੰ ਦੇ ਲਾ। ਚਲੋ ਕੋਈ ਨਹੀਂ ਕਰ ਲਓ। ਬਾਕੀ ਇੱਧਰ ਵੀ ਸਾਰੇ ਪਾਸੇ ਇਹ ਹੋ ਜਾਣਾ ਵਾ, ਇਹ ਲੱਗ ਜਾਣੇ ਫਿਰ ਪਿਆਰਾ ਲੱਗੇਗਾ, ਸੋਹਣਾ ਲੱਗੇਗਾ। 770 ਦਾ ਪੱਥਰ ਆ, ਬਸ ਪੂਰਾ ਹੋ ਜਾਣਾ ਭਾਈ। ਹਾਂ ਠੀਕ ਹੈ ਇਨਸ਼ਾਅੱਲਾ। ਪਰਾਂ ਹੋ ਜਾਓ ਬਈ, ਪਰਾਂ ਹੋ ਜਾਓ। ਜੱਟੂ ਫੋਮ 'ਚ ਆ। ਜੱਟੂ ਕਹਿੰਦਾ ਮੈਂ ਫੋਮ 'ਚ ਆ, ਤੁਸੀਂ ਪਰੇ ਹੋ ਜਾਓ। ਹਰਾ ਵੀ ਥੋੜਾ ਜਿਹਾ ਪੁੱਤ ਪਾ, ਫੋਮ ਦੇ ਵਿੱਚ ਸਾਰਾ ਫੋਮ ਹੀ ਨਾ ਪਾ ਦੇਵੀਂ। ਢਾਡੀ ਟਾਈਮ ਫੋਰ ਮੇਰਾ ਮਰ ਜਾਣਾ। ਹਾਂ ਬਸ। ਲੈ ਓਏ ਕਿੱਥੇ ਪਾਉਣਾ ਵਾ? ਬਾਹਰ ਮੱਝ ਨੂੰ ਬਸ ਕਰ ਫਿਰ। ਜੱਟੂ ਕੈਮਰੇ ਤੇ ਇੰਨਾ ਡਰਦਾ ਨਾ, ਮਤਲਬ ਫੋਨ ਫੜਨ ਤੋਂ, ਤੇ ਕਹਿੰਦਾ ਮੈਂ ਪੱਠੇ ਵੀ ਪਾਉਂਗਾ ਤੇ ਚਕਾਉਂਗਾ ਵੀ। ਚਲੋ ਚਲਾ ਚੱਕ ਲਓ। ਨਹੀਂ ਕੱਲੇ ਚਾਚਾ ਜੱਟੂ ਚੱਲ ਬਣਾ ਮਗਰੀ ਹਰਾ ਪਾ ਹਰਾ। ਕੋਕੋ ਫੜੀ ਇਹਨੂੰ, ਫੜੀ ਕੋਕੋ ਨੂੰ, ਫੜੀ ਇਹਨੂੰ, ਫੜੀ। ਓਕੇ ਯਾਰ ਇਹ ਵੱਖਰਾ ਸ਼ੁਗਲਾ, ਇਹਨੂੰ ਮੜਾ ਜਿਹਾ ਕਹੋ ਨਾ ਫੜੀ ਇਹਨੂੰ, ਇਹ ਭਾਈ ਸ਼ੂਟਰ ਹੋ ਜਾਂਦੀ ਆ। ਉਹ ਗਈ ਹੁਣ। ਹਾਂ ਵੀ ਜੱਟੂ ਪੈ ਗਿਆ ਮਗਰਾ। ਥੱਲੇ ਲੱਗ ਗਿਆ। ਬਾਹਰ ਪੈ ਗਿਆ।
ਮਗਰਾ ਤੇ ਹੁਣ ਚੱਲਾ ਅੰਦਰ ਅੱਲਾ ਖੈਰ ਕਰੇਗਾ। ਰੁਕ ਜਾ ਸਰ, ਰੁਕ ਜਾ ਭਰਾ, ਚੱਲ ਉਧਰੋਂ ਸ਼ੁਰੂ ਕਰ ਲੈਣਾ। ਉਹ ਪਰੇ ਸ਼ੁਰੂ ਕਰ ਦੇ। ਨਹੀਂ ਠੀਕ ਹੈ। ਠੀਕ ਆ, ਇੱਕ ਮਗਰਾ ਹੋਰ ਤਗੜਾ ਪੈ ਗਿਆ ਤੇ ਭੱਜ ਨਹੀਂ ਖੁਰਲੀ। ਆਖਰੀ ਐ ਪੱਠੇ ਕਿੱਧਰ ਰਹਿੰਦਾ ਵਾ? ਉਹ ਰਹਿੰਦਾ ਸਾਹਮਣੇ ਇੱਧਰ ਉਹ ਅੱਛਾ ਉੱਥੇ ਰਹਿੰਦਾ। ਬਾਕੀ ਸਾਰੇ ਪਾਸਤੇ ਨੇ। ਈਦ ਪਰਸੋਂ ਆ ਈਦ ਕਹਿੰਦੇ ਆ। ਪਰਸੋਂ। ਤੇ ਇਸ ਕਰਕੇ ਨਾ ਅੱਜ ਵਸੀਮ ਹਲੇ ਆਇਆ ਨਹੀਂ ਗਾ, ਆਊਗਾ। ਕਹਿੰਦੇ ਸੀ ਕੱਲ ਨਹੀਂ ਆਉਣਾ, ਅੱਜ ਆਉਣਾ। ਮੈਂ ਕਿਹਾ ਸੀ ਕੱਲ ਆ ਜਾਂਦੇ, ਅੱਜ ਨਾ ਆਉਂਦੇ। ਅਸੀਂ ਕਿਹਾ ਵੀ ਵਸੀਮ ਹੁਣੇ ਕੱਲ ਆ ਜਾਣ, ਲੇਕਿਨ ਜੁਮੇ ਵਾਲੇ ਦਿਨ ਉਹ ਕਹਿੰਦੇ ਵੀ ਨਹੀਂ ਅਸੀਂ ਅੱਜ ਆਉਣਾ ਵਾ, ਸਵੇਰੇ ਉਹਨਾਂ ਕਿਤੇ ਜਾਣਾ। ਜੱਟੂ ਆ ਲਾ ਪੁੱਤ। ਤੇ ਇਸ ਕਰਕੇ ਹੁਣ ਵਸੀਮ ਹੁਣੇ ਅੱਜ ਆਉਣਗੇ ਤੇ ਪੱਠੇ ਪੁੱਠੇ ਜਿਹੜੇ ਰੇੜੇ 2 ਵੱਢ ਜਾਣਗੇ ਈਦ ਕਰਕੇ ਵੀ, ਕਿਉਂਕਿ ਈਦ ਹੈਗੀ ਆ ਪਰਸੋਂ ਨੂੰ। ਠੀਕ ਆ, ਸੋ ਬਾਕੀ ਚਾਚੇ ਨੂੰ ਵੀ ਕਿਹਾ ਵੀ ਕੰਮ ਸ਼ਮ ਨਿਬੇੜ ਦੋ। ਹਾਂਜੀ ਬੇਬੇ ਤੁਸੀਂ ਕੀ ਕਰਦੇ ਆ? ਕੁਛ ਨਹੀਂ, ਮੈਂ ਪੈਰ ਵੇਖਦੀ ਸੀ। ਕਿਹੜਾ? ਆਹਾਂ ਪੈਰ ਵੇਖਣ ਨਹੀਂ ਆ ਵੀ ਇਹਨੂੰ ਤੋਂ ਬੰਦ ਕਰ ਦੋ ਨਾ, ਕੋਈ ਰੋੜੀ ਨਾ ਵਿੱਚ ਸਿੱਟ ਦੇਣ। ਇਹਦੇ ਅੰਦਰ ਕਿਹੜੀ ਰੋੜੀ ਜਾਣੀ? ਤੁਸੀਂ ਆਪਦੇ ਜਿਹੜੇ ਨਾ ਉਹ ਇਹਦੇ ਵਿੱਚ ਕੱਪੜਾ ਵਲੇਟ ਕੇ ਅਸੀਂ ਤਾਂ ਸਾਰੀ ਜ਼ਿੰਦਗੀ ਇਹੀ ਦੇਖਦੇ ਆਏ ਵੀ ਉਹ ਜਿਹੜੇ ਪੈਪ ਨਵੇਂ ਲਾਈ ਦੇ ਹੁੰਦੇ ਉਹਦੇ ਵਿੱਚ ਕੱਪੜਾ ਵਲੇਟ ਕੇ ਨਾ ਵਿੱਚ ਪਾ ਦਈਦਾ, ਵਿੱਚ ਰੋੜੀ ਨਾ ਚਲੇ ਜਾਵੇ। ਬੇਬੇ ਆਪਾਂ ਪਾ ਦਿੰਨੇ, ਕਿੱਡੀ ਗੱਲ ਆ। ਨਿਕਲਦੀ ਨਹੀਂ ਹੁੰਦੀ ਆ ਇਸ ਠੀਕ ਆ, ਆਪਾਂ ਉਹਦੇ ਉੱਤੇ ਰੋੜੀ ਰਾੜੀ ਪਾ ਬੱਚਾ ਦਿੰਨੇ। ਵੀ ਸਿੱਟ ਸਕਦਾ। ਨਿਆਣੇ ਚੰਗੇ ਆਪਣੇ ਘਰ ਰੋਂਦੇ ਫਿਰਦੇ ਆ। ਨਹੀਂ ਸਹੀ, ਇਹ ਜ਼ਰੂਰੀ ਆ। ਚਲੋ ਠੀਕ ਆ, ਕੋਈ ਨਹੀਂ। ਤੇ ਹੁਣ ਹੋ ਕੀ ਰਿਹਾ ਵਾ? ਕੁਛ ਨਹੀਂ, ਦੇਖਦੀ ਆ ਵੀ ਕੀ ਕਿਹੜਾ ਕੰਮ ਰਹਿ ਜਾਣਾ ਤੇ ਕਿਹੜਾ ਇਹ ਮੈਨੂੰ ਲੱਗਦਾ ਰਹਿ ਜਾਣੇ ਵਾਵਾ ਸਾਰੇ ਹੀ। ਵਾਵਾ ਹੀ ਰਹਿਣੇ ਥੋੜੇ। ਚਲੋ ਕੋਈ ਨਹੀਂ, ਈਦ ਵੀ ਦੋਵਾਂ ਇਦਾਂ ਦਿਨਾਂ ਵਾ ਦੀ। ਵੀ ਹੈ ਨਾ ਬਾਈ, ਹਾਂ। ਵੀ ਤੁਸੀਂ ਨਾ ਸਲੈਪਾ ਲਿਓ ਵਾਸ਼ਰੂਮ ਦੀ, ਉਹ ਟੈਲ ਲਿਓ ਵਾਸ਼ਰੂਮ ਦੀ। ਸਾਰਾ ਕੁਝ ਹੀ ਲਿਆਓਗੇ। ਮੈਂ ਕਹਿੰਦੀ ਨਾ ਤਤੀਆਂ ਲਾ ਕੇ ਤੂੰ ਕੁਛ ਵੀ ਨਹੀਂ ਕਰਨਾ, ਈਦ ਪਰਸੋਂ ਨੂੰ ਆ ਤੇ ਇਹ ਕਹਿੰਦਾ ਸਾਰਾ ਕੁਝ ਲਿਆਓ, ਵੀ ਜਿਵੇਂ 2 ਦਿਨ ਇਹਨੇ ਇੱਥੇ ਰਹਿਣਾ ਵਾ। ਬਸ ਡਰਾਮੇ ਆ। ਖਲਾਰਾ ਪਾਉਣਾ, ਗੱਲ ਤਾਂ ਕੋਈ ਨਹੀਂ। ਕਿੱਥੇ ਆ ਇਹ? ਆਵੇ ਅੰਦਰ ਕੈਨ ਲਾਉਣ ਦੇ ਆ। ਨਹੀਂ, ਇਸ ਹਿਸਾਬ ਨਾਲ ਹੁਣ ਸਾਰਾ ਟੱਬਰ ਹੀ ਸਾਡਾ ਲਾ ਲਿਆ ਨਾਲ ਆਪਦੇ। ਹਾਂ ਵੇਖੀ ਹੁਣ ਗੱਲ ਝੂਠ। ਕਿਉਂ ਲੱਗਾ ਹਾਂ ਵੀ ਈਦ ਦੇ ਕਰਕੇ ਨਿਬੜ ਜਵੇ। ਵੀ ਡੇਰੇ ਵਾਲੇ ਦਾ ਕੋਠਾ ਬਣਨ ਲੱਗਾ ਯਾਰ। ਨਹੀਂ ਉਹ ਤਾਂ ਠੀਕ ਆ, ਹੁਣ 2-4 ਬੰਦੇ ਡੇਰਿਓਂ ਵੀ ਲਿਆ ਵਾ। ਉਹ ਬਾਪੂ ਨੂੰ ਵੀ ਖੁਸ਼ੀ, ਸੈਮ ਨੂੰ ਵੀ ਖੁਸ਼ੀ, ਬੇਬੇ ਨੂੰ ਵੀ ਖੁਸ਼ੀ, ਸਾਰਿਆਂ ਨੂੰ ਖੁਸ਼ੀ। ਇਹ ਖੁਸ਼ੀ ਦੇ ਵਿੱਚ ਇਹਨੇ ਸਾਰਾ ਉਹ ਕੰਮ ਕਰਾ ਲੈਣਾ, ਮੈਂ ਤੁਹਾਨੂੰ ਦੱਸਾਂ। ਤੇ ਅੱਜ ਐਵੇਂ ਨਾ ਵੀ ਉਹ ਇਸ ਖੁਸ਼ੀ ਜੀ ਨਾਲ ਲੱਗ ਗਿਆ ਵੀ ਚੱਲ ਅੱਜ ਡੇਰੇ ਵਾਲੇ ਦਾ ਕਮਰਾ ਦਾਉਣ ਲੱਗ ਜਾ। ਨਹੀਂ ਮਿਹਰਬਾਨੀ ਭਾਈ, ਇਹ ਕਿਉਂਕਿ ਇਹਦੀ ਵਿਚਾਰੇ ਦੀ ਨਾ ਵਾਰੀ ਐਂਡ ਤੇ ਆਉਂਦੀ ਹਰ ਵਾਰੀ। ਆ ਵੇਖ ਲਓ ਸਾਰਾ ਕੰਮ ਨਿਬੜ ਗਿਆ ਤੇ ਫਿਰ ਵਾਰੀ ਐਂਡ ਤੇ ਮੈਨੂੰ ਇਹ ਵੀ ਪਤਾ ਕਿ ਐਂਡ ਤੇ ਵਾਸ਼ਰੂਮ ਐਂਡ ਤੇ ਤਿਆਰ ਹੋਣਾ ਅੰਦਰ ਵਾਲਾ। ਚੰਗੀ ਸ਼ਾਟ ਦੇ ਕੱਢੀ। ਅੱਛਾ ਝੂਠਿਆ। ਹਾਂਜੀ ਇੱਕ ਤੈਨੂੰ ਅਸੀਂ ਗੱਲ ਦੱਸ ਦਈਏ, ਹਾਂ ਜਾਂ ਬੰਦਾ ਆਖਰ ਤੇ ਰੱਜ ਜਾਂਦਾ ਤੇ ਜਾਂ ਫਿਰ ਭੁੱਖਾ ਹੀ ਰਹਿੰਦਾ। ਹੂੰ ਦੱਸ ਕੀ ਕਰਨਾ। ਤੇ ਤੇਰਾ ਸਗੋਂ ਆਖਰ ਤੇ ਸਹੀ ਕੰਮ ਹੋ ਜਾਣਾ। ਚਲੋ ਅੱਲਾ ਖੈਰ ਕਰੇ, ਇਦਾਂ ਹੀ ਹੋਵੇ ਜਿੱਦਾਂ ਤੁਸੀਂ ਕਹਿ ਰਹੇ ਹੋ। ਤੇ ਇਹ ਧਮਾਲੀਆਂ ਲੱਗ ਗਈਆਂ ਤੇ ਫਿਰ ਅੱਲਾ ਦੀ ਸਪੁਰਦ ਹੈ। ਚਾਚਾ ਇਹ ਖਬਰ ਆਊ ਕਿ ਨਹੀਂ ਆਊ? ਪੱਕੀ ਗੱਲ ਦੱਸ ਦੇ। ਅੱਬੂ ਆ ਰਿਹਾ ਕੀਤਾ, ਚਲੋ ਸ਼ੁਕਰ ਆ। ਜੇ ਖਬਰ ਆ ਜਾਵੇ ਤੇ ਉਹ ਆ ਪੱਥਰ ਲਾ ਦੇਗਾ ਤੇ ਚਾਚਾ ਉਹ ਕਰ ਦੇਗਾ। ਕਿਹੜਾ? ਮੇਰੇ ਅੰਦਰ ਤਾਂ ਉਹਨੇ ਲਾਉਣਾ। ਚਲੋ ਠੀਕ ਹੈ। ਅੰਦਰ ਉਹਨੇ ਬੁਲਾ ਕੇ ਰੱਖਿਆ ਸੀ ਬੜੇ ਦਿਨਾਂ ਦਾ, ਚਾਚੇ ਨੂੰ ਕਹਿੰਦਾ ਸੀ ਮੈਂ ਹੀ ਲਾਉਂਗਾ। ਵਾਹ ਵੀ ਵਾਹ, ਕਹਿੰਦੇ ਵੀ ਦੂਰੋਂ ਮਰਾਸੀ ਆ ਗਏ ਆ। ਲੋਈਆਂ ਕਦਾਂ ਲਾਈਆਂ, ਸਵੈਟਰ ਪਾਏ ਆ, ਕੋਈ ਖੁਦਾ ਦਾ ਖੌਫ ਕਰੋ। ਸਲਾਮ ਅਲੈਕੁਮ, ਸੁਣਾਓ ਕੀ ਹਾਲ ਚਾਲ? ਚਾਦਰਾਂ ਲੈ ਚਲੀਏ ਨਾਲ। ਓ ਯਾਰ ਕੋਈ ਖੁਦਾ ਦਾ ਖੌਫ ਕਾ ਵੇਖ ਕੇ ਕਿਹੜੀ ਬੁੱਕਲ ਮਾਰੀ ਤੂੰ। ਸਾਡੇ ਬਾਰਿਸ਼ ਪਈ ਆ ਉਧਰ। ਇੱਧਰ ਵੀ ਪੈਣ ਵਾਲੀ ਆ, ਤਾਂ ਤੁਸੀਂ ਆ ਗਏ ਹੁਣ ਪੈ ਨਹੀਂ ਆ। ਜਿਹੜੀਆਂ ਲੋਈਆਂ ਲਾਈਆਂ ਵੇਖ ਕੇ ਮੀਂਹ ਪੈਣਾ। ਚੰਗੀ ਹੁੰਦੀ ਆ ਨਾਲ ਤਾਂ ਹੀ ਲੈਂਦੀਆਂ ਜੇ। ਅੱਛਾ ਵਾਹ, ਅੱਛਾ ਮਾਸ਼ਾਅੱਲਾ ਜੋੜੀ ਇਕੱਠੀ ਆਉਂਦੇ ਇਕੱਠੇ ਹੀ ਆ ਹੈ। ਆਉਣਾ ਜਾਣਾ ਇਕੱਠਿਆਂ ਹੀ ਆ। ਤੈਨੂੰ ਤੇ ਵੈਸੇ ਨਾਲ ਮਾਰਦਾ ਨਾ ਇਹ, ਇਹਦਾ ਸੁੱਖਿਆ ਹੋਇਆ ਵੀ ਇਹ ਉਧਰੋਂ ਆ ਜਾਵੇ ਨਾ ਪਿੰਡੀਆਂ ਤੇ ਕਹਿੰਦਾ ਵੀ ਰਾਤ ਨੂੰ 2 ਵਜੇ ਵੀ ਆਵੇ ਤੇ ਇਹਨੇ ਲੈਣਾ ਵਾ, ਤੇ ਰਾਤ ਨੂੰ 3 ਵਜੇ ਵੀ ਚੜਾਉਣਾ ਤੇ ਇਹਨੇ ਚੜਾ ਕੇ ਆਉਣਾ ਵਾ ਹੈ। ਹੁਣ ਜੇ ਦਿਨ ਦਾ ਆਇਆ ਮੈਂ ਉਸ ਦਿਨ ਦੇ ਨਾਲ ਹੀ ਆ। ਘਰੇ ਨਹੀਂ ਗਿਆ? ਘਰੇ ਕੋਈ ਨਹੀਂ ਆਇਆ, ਸਵੇਰ ਆਇਆ। 2-3 ਦਿਨ ਅੱਗੇ ਗਾਇਬ ਰਹੇ ਆ। ਸ਼ੁਕਰ ਆ। ਹਾਂ ਤੇ ਸਵੇਰ ਰਾਤੀ ਘਰ ਹੀ ਤੋਂ ਫਿਰ ਹੁਣ ਫਿਰ ਚੱਕ ਲਿਆ ਨਾਲ ਹੈ।
ਚਲੋ ਅੱਲਾ ਖੈਰ ਕਰੇ। ਬੜੀ ਗੱਲ ਆ ਪਹੁੰਚ ਜਾਏ। ਵੈਸੇ ਤੁਸੀਂ ਕੱਲ ਨਹੀਂ ਆਏ ਆਉਣਾ, ਇਹ ਗੱਲ ਗਲਤ ਆ। ਜਿਵੇਂ ਰਾਤ ਨੂੰ ਹੀ ਆਉਣਾ ਸੀ ਅਸੀਂ ਕਿਹਾ ਜੁਮੇ ਨੂੰ ਨਹੀਂ ਆਉਣਾ ਸੀ। ਅੱਛਾ ਚਲੋ ਕੋਈ ਨਹੀਂ। ਪਾਸੇ ਜਾਣਾ ਅਸੀਂ। ਉਹ ਯਾਰ ਤੁਸੀਂ ਕਿਥੇ, ਤੁਹਾਡਾ ਮੈਂ ਹਿਸਾਬ ਲਾਇਆ ਵਾ। ਉਹ ਇਹਦੇ ਨਾਲ ਅਲੀ ਵਾਲੀ ਗੱਲ ਹੀ ਇਹਨਾਂ ਦੀ ਵੀ ਓਏ, ਵੀ ਜਿਨ੍ਹਾਂ ਨਾਲ ਗੱਲੀ ਲੱਗੀ ਉਹਨਾਂ ਤੁਰ ਚੱਲੀ। ਉਹ ਵਾਲਾ ਹਿਸਾਬ ਆ ਵੀ ਜਿੱਥੇ ਜਿਹੜਾ ਕੋ ਸੱਦੇ ਉਧਰ ਨੂੰ ਹੀ ਹੈ। ਚਲੋ ਵਧੀਆ ਯਾਰ ਨਾ ਛੱਡੋ, ਕੀ ਰੌਲਾ। ਵਾਪੇ ਆ ਜਾਂਦਾ। ਨਹੀਂ ਵੇਖੋ ਵੇਖੋ ਗੌਰ ਨਾਲ ਵੇਖੋ। ਬਾਕੀ ਜਰ ਸਾਹਿਬ ਬਹੁਤ ਬੈਠੀ ਆ ਸਕੂਨ ਦੇ ਨਾਲ। ਬਤਖਾਂ ਵੀ ਬੈਠੀਆਂ, ਬਤਖਾਂ ਦੇ ਆਂਡੇ ਖੁੱਲਰ ਜਾਂਦੇ ਆ। ਭਾਜੀ ਲੈ ਜਾਂਦੀ ਆ ਅੰਦਰ, ਕਦੀ ਬਾਹਰ ਰੱਖ ਦਿੰਨੀ ਆ, ਪਤਾ ਨਹੀਂ ਅੱਛਾ ਤੁਸੀਂ ਉਹ ਲੈ ਗਏ ਸੀ ਆਂਡੇ ਉਦਣ? ਚੰਗੀ ਗੱਲ, ਲੈ ਕੇ ਨਾ ਜਾਇਓ, ਖਰਾਬ ਹੋ ਜਾਣੇ ਆ। ਤੇ ਨਹੀਂ ਹੁਣ ਨਹੀਂ ਦੇਣੇ ਅਸੀਂ। ਤੁਸੀਂ ਕਰਨੇ ਕੀ, ਉਹ ਖਰਾਬ ਹੀ ਹੋ ਗਏ ਹੁਣੇ ਉਹ। ਚਲੋ ਰੱਖ ਲਿਓ। ਫੜੀਆਂ ਨੂੰ ਕੋਕੋ, ਫੜੀਆਂ ਨੂੰ ਸੈਮ, ਫੜੀਆਂ ਨੂੰ ਗਵਾ ਗਈ। ਲੋ ਜੀ ਧਮਾਲੀਆਂ ਸ਼ਮਾਲੀਆਂ ਲੱਗ ਗਈਆਂ ਤੇ ਪੱਥਰ ਵੀ ਆਪਣਾ ਆ ਗਿਆ ਉਰੇ ਤੱਕ ਹੈ। ਤੇ ਚਾਚਾ ਸਵੇਰ ਦਾ ਵੇਲਾ ਖਬਰ ਆ ਗਿਆ ਤੇ ਉਹ ਵੇਲਾ ਹੋ ਗਿਆ। ਮੈਂ ਹਿਸਾਬ ਲਾਇਆ ਵੀ ਜਾਨ ਛਡਾਉਣ ਨੂੰ ਵੀ ਮਾਹਰ ਆ। ਮੈਂ ਕਿਹਾ ਚਾਚੇ ਨੂੰ, ਮੈਂ ਕਿਹਾ ਆਪਾਂ ਉਹ ਕਿਚਨ ਵਾਲਾ ਪੱਥਰ ਲਾ ਲਈਏ, ਪਰ ਨਹੀਂ, ਤੂੰ ਆਪ ਤਾਂ ਚਲੇ ਗਿਆ। ਮੈਂ ਤੈਨੂੰ ਕਿਹਾ ਨਹੀਂ ਚਾਚਾ, ਤੂੰ ਕਹ ਮੈਂ ਧਮਾਲੀਆਂ ਲਾ ਕੇ ਲਾਉਨੇ ਆ। ਓਏ ਆ ਮਸਾਲਾ ਪਤਰਾ ਕਰ। ਵੇ ਅੱਲਾ ਦੀ ਉਹ ਕੱਲਾ ਨਹੀਂ ਕਰ ਸਕਦਾ, ਝੂਠਾ ਵਾਅਦਿਆਂ ਦਾ। ਕਿੰਨਾ ਟਾਈਮ ਲੱਗ ਜਾਂਦਾ। ਉਹ ਯਾਰ ਚਾਚਾ ਜਾਂਦੀ ਕਰਾ ਅੱਲਾ ਦੀ ਕਸਮੇ, ਉਹ ਮੁੰਡਾ ਆਪ ਤੈਨੂੰ ਜਾਇਆ ਦੇਖਾ, ਤੂੰ ਨਾ ਬਸ ਬਹਾਨਾ ਮਾਰਦਾ ਮੈਂ ਵਿਹਲਾ ਹੋ ਲਵਾਂਗੇ ਤੇ ਅੱਜ। ਉਤੋਂ ਤੂੰ ਮੈਂ ਹਿਸਾਬ ਲਾਇਆ, ਉਤੋਂ ਤੂੰ ਮਿਰਜ਼ਾ ਆਪ ਦੇ ਰੰਗਾ ਲਿਆ ਉਹਨਾਂ ਨਾਲ ਵੀ ਕਿਤੇ ਸਾਨੂੰ ਨਾ ਬਹੁਤਾ ਕੰਮ ਨਾ ਕਰਨਾ ਪਏ। ਮਿਰਜ਼ਾ ਤੇਰੇ ਤੇ ਪਾਉਂਦਾ ਰਹਿੰਦਾ, ਤੂੰ ਮਿਰਜ਼ੇ ਦੇ, ਤੁਸੀਂ ਸਲਾਹ ਕਰਕੇ ਆਉਨੇ। ਬਸ ਆ ਲੈ ਖਬਰ, ਅੱਜ 2 ਮਿਸਤਰੀ ਨਹੀਂ, ਅੱਜ 2 ਮਜ਼ਦੂਰ ਆ ਤੇਰੇ ਨਾਲ ਹੈ। ਓਏ ਈਦ ਨਹੀਂ ਸਵੇਰੇ ਹੁਣੀ, ਗੱਲ ਸੁਣ ਲੈ ਮੇਰੀ। ਪਿਆਰਾ ਪਾਕਿਸਤਾਨ ਸਾਡਾ, ਇੱਥੇ ਈਦ ਦਾ ਕੋਈ ਪਤਾ ਨਹੀਂ। ਤੁਸੀਂ ਤਿਆਰੀ ਰੱਖੋ, ਕੱਪੜੇ ਇਸਤਰੀ ਕਰ। ਅੱਛਾ ਇਹਨੇ ਸਵੇਰ ਦੇ ਵੱਖਰੇ ਤਰੋ ਕਢਾਇਆ, ਕਹਿੰਦਾ ਵੀ ਕੱਪੜੇ ਵੀ ਤਿਆਰ ਰੱਖੋ ਤੇ ਖਾਦ ਕਰਾਇਓ ਜਾ ਕੇ। ਸਾਨੂੰ ਖੁਦ ਕਰਾਇਆ ਉਹ, ਸਾਨੂੰ ਵੀ ਕਰਾਉਣ ਦੋ। ਸਾਨੂੰ ਵੀ ਸਾਡੇ ਘਰ ਵਾਲਿਆਂ ਨੇ ਵੇਖਣਾ, ਉਹ ਵੀ ਹੈਗੇ ਆ। ਭਾਈ ਸਵੇਰੇ ਈਦ ਨਹੀਂ ਹੁੰਦੀ ਵੀਰੇ ਹੋ ਜਾਏ, ਤੁਸੀਂ 10 ਵਜੇ ਐਲਾਨ ਸੁਣਨਾ ਵਾ, ਆਪਣੇ ਬਾਡੀ ਚਾਰੇ ਨੇ ਐਲਾਨ ਕਰ ਦੇਣਾ ਵੀ ਈਦ ਆ। ਸਵੇਰੇ ਹਾਂਜੀ ਸਵੇਰੇ ਤੁਸੀਂ ਕੱਪੜੇ ਇਸਤਰੀ ਕਰਕੇ ਰੱਖਿਓ। ਬਿਜਲੀ ਦਾ ਵੀ ਕੋਈ ਪਤਾ ਨਹੀਂ ਹੈ, ਇਹ ਖਾਸ ਪਾਕਿਸਤਾਨ ਚ ਤੋਹਫਾ ਹੁੰਦਾ ਮੁੜ ਕੇ ਐ ਈਦ ਵਾਲੇ ਦਿਨ। ਜੇ ਬਿਜਲੀ ਮਰ ਗਈ 8 ਵਜੇ ਰਾਤ ਤੇ ਸਮਝ ਸਵੇਰੇ ਈਦ ਆ। ਕੋਈ ਨਹੀਂ ਅੱਲਾ ਖੈਰ ਕਰੇਗਾ ਯਾਰ। ਬਸ ਹੋ ਗਿਆ। ਫੀਸ ਕੱਟ ਬਸ ਚਾਚੇ ਨੇ ਸਿਰਫ ਆਰਡਰ ਦੇਣੇ ਆ। ਪਤਾ ਨਹੀਂ ਇਹਦੀ ਮਾਂ ਨੇ ਇਹਨੂੰ ਕਿਹੜੀ ਫੀਮ ਦੀ ਡਲੀ ਖਾ ਕੇ ਜੰਮਿਆ, ਸੁੱਤਾ ਰਹਿੰਦਾ ਤੇ ਪਿਆ ਵੀ ਵੇਖੇ ਤੇ ਠੰਡੇ ਥਾਂ ਤੇ। ਜੋ ਮਰਜ਼ੀ ਕਰੀ ਜਾਓ, ਅਸੀਂ ਉੱਠਣਾ ਨਹੀਂ ਅੱਜ। ਸਾਡਾ ਕੰਮ ਫਿਕਸ ਆ ਕਿ ਅਸੀਂ ਸੌਣਾ ਹੀ ਸੌਣਾ ਹੈ। ਕਿਉਂ ਬੇਬੇ? ਮੈਂ ਕਿਹਾ ਪਤਾ ਨਹੀਂ ਇਹਦੀ ਮਾਂ ਨੇ ਕਿਹੜੀ ਫੀਮ ਦੀ ਡਲੀ ਖਾ ਕੇ ਜੰਮਿਆ, ਸੁੱਤਾ ਪਿਆ। ਹਾਂ ਤੇ ਗਰਮੀ ਆਈ ਨਹੀਂ, ਤੇ ਗਰਮੀ ਇਹਨੇ ਪਹਿਲੇ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਲਾ ਲਓ ਹਿਸਾਬ ਤੁਸੀਂ ਵੀ ਕੀ ਕਰੇਗਾ ਇਹ ਗਰਮੀਆਂ ਦੇ ਵਿੱਚ। ਗਰਮੀਆਂ 'ਚ ਮੈਂ ਹਿਸਾਬ ਲਾਇਆ ਵਾ, ਇਹ ਏਸੀ ਵਾਲੇ ਅੰਦਰ ਹੀ ਹੋਇਆ ਕਰੂ ਤੇਰੇ ਮੰਜੇ ਦੇ ਨਾਲ। ਉੱਥੇ ਰਹਿਣਾ ਵਾ, ਫੇਰ ਇਹ ਕੱਢੂਗਾ ਗਰਮੀ, ਨਹੀਂ ਤੇ ਇਹਨੇ ਕਿੱਥੇ ਰਹਿਣਾ। ਇਹ ਬੁਰੇ ਹਾਲਾਤ ਪਹਿਲਾਂ ਹੀ ਕੀਤੀ ਬੈਠਾ ਹੈ। ਹੁਣ ਜੋ ਮਰਜੀ ਮੈਂ ਬੋਲ ਰਿਹਾ ਉੱਤੇ, ਪਰ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ। ਉਹ ਕਹਿੰਦਾ ਪਹਾੜ ਮੈਂ ਜਾਓ। ਜੀ ਹੋ ਜਵਾਨੋ, ਵਾਹ ਵੀ ਵਾਹ। ਇਹ ਪੱਠੇ ਈਦ ਦੇ ਆ ਕਿ ਕੱਲ ਦੇ ਆ? ਕਿ ਸਵੇਰੇ ਆ ਇੱਕ ਯਾਰ, ਇੱਕ 2 ਬੰਦੇ ਖਿੱਚ ਲੈਣ ਨਾ, ਇੱਕ ਬੰਦਾ ਧੱਕਾ ਲਾ ਲਵੇ। ਰੇੜਾ ਤੋੜਦਾ ਪੱਠੇ ਨਹੀਂ ਉੱਤਰਦੇ। ਤੇ ਭਾਈ ਇੱਕ ਬੰਦਾ ਰੇੜੇ ਨੂੰ ਖਿੱਚੇ ਤੇ ਬਾਕੀ ਧੱਕਾ ਲਾ ਲਵੇ। ਚਲੋ ਕਹਿੰਦੇ ਰਿਪੋਰਟ ਹੈਗੀ ਆ ਯੈਸ ਦੀ, ਮੁੰਡਿਆਂ ਨੇ ਪੱਠੇ ਵੱਡੇ ਆ ਦਬਲ ਕੇ ਹੈ। ਗਾਡਰ ਨਾ ਤੋੜ ਦਿਓ, ਲੋਕੀ ਕਹਿੰਦੇ ਹੁੰਦੇ ਆ ਕਿ ਤੋੜ ਨਾ ਦਿਓ, ਇਹਨੂੰ ਕੀ ਕਹਿੰਦੇ ਆ, ਬੰਬ। ਤੇ ਸਾਡੇ ਗਾਡਰ ਨਾ ਤੋੜ ਦਿਓ ਹੈ। ਰੇੜਾ ਹੀ ਨਹੀਂ ਨਿਕਲਣ ਲੱਗਾ। ਰੇੜਾ ਨਹੀਂ ਨਿਕਲਣਾ ਏਦਾਂ। ਮਾਸ਼ਾਅੱਲਾ 6.5 ਫੁੱਟ ਦੇ ਜਵਾਨ ਆ ਤੇ ਰੇੜਾ ਨਹੀਂ ਨਿਕਲਦਾ ਇਹਨਾਂ ਕੋਲੋਂ। ਇਹ ਮੈਂ ਮੜਾ ਜਾਂ ਨਾਲ ਆ ਗਿਆ ਤੇ ਰੇੜਾ ਨਿਕਲ ਜਾਣਾ। ਤੇ ਮੈਂ ਆਉਣਾ ਨਹੀਂ, ਮੈਂ ਤੁਹਾਡਾ ਜ਼ੋਰ ਪਰਖਦਾ ਪਿਆ ਅੱਜ। ਅੱਛਾ ਇਹ ਵੱਢ ਲਿਆ ਸਵੇਰ ਵਾਸਤੇ, ਤੇ ਹੁਣ ਕਿਹਦੇ ਵਾਸਤੇ ਵੱਢ ਰਹੇ ਆ? ਈਦ ਲਈ ਵੱਡੇ ਪਿਆ, ਹੁਣ ਲੱਦ ਕੇ ਲਿਆਉਣੇ ਬਸ। ਅੱਲਾ ਤੇਰੀ ਸ਼ਾਨ, ਵਾਹ ਰੱਬਾ। ਬੰਦੇ ਵੀ ਇਦਾਂ ਦੇ ਨਾ ਤੂੰ, ਮਤਲਬ ਦੁਨੀਆ ਤੇ ਸਾਡੇ ਵਾਸਤੇ ਘੱਲੇ ਆ ਹੈ ਭਾਈ ਟਾਈਮ ਨਹੀਂ ਆ ਫਿਰ। ਨਹੀਂ ਸਹੀ ਆ। ਐਸੇ ਬੰਦੇ ਆ ਕਿ ਪੱਠੇ ਵੜ ਜੋ, ਉਹ ਆ ਗਏ ਆ, ਉਹਨਾਂ ਨੇ ਪਰਸੋਂ ਚੌਥ ਦੇ ਵੀ ਇਕੱਠੇ ਵੜ। ਫਿਰ ਤੁਸੀਂ ਕੱਲ ਨੂੰ ਫਿਰ ਦੇਖਣਾ ਹੀ ਹੈ ਕਿ ਨਵੇੜ ਦਿਨਾ ਕੰਮ। ਨਹੀਂ ਮਿਹਰਬਾਨੀ ਭਾਈ। ਲਓ ਜੀ ਪੱਠੇ ਵੱਡੇ ਗਏ। ਚੋਰ ਸਾਹਿਬ ਚੱਕ ਲਿਆਓ ਫਿਰ ਹੈ। ਐਂਬਰ ਨੂੰ ਪਾਣੀ ਪਿਆਤਾ ਸੀ ਵਸੀਮ? ਚਲੋ
ਲਓ ਜੀ ਰੇੜਾ ਕਰਤਾ ਫੁੱਲ। ਕਹਿੰਦਾ ਵੀ ਵਸੀਮ ਕਹਿੰਦਾ ਈਦ ਵਾਸਤੇ ਨੇ ਪੱਠੇ ਵੱਢ ਲੈਣੇ ਆ ਵੀ ਚੌਰੀ ਕੋ ਕੁਤਰੇ ਨਾ ਜਾਣ ਹੈ। ਨਹੀਂ ਸਹੀ ਆ, ਰੇੜਾ ਨਾ ਹੋ ਗਿਆ 22 ਵੀਲਰ ਟਰਾਲਾ ਹੋ ਗਿਆ, ਉੱਥੋਂ ਸਿੱਟੋ ਜਾਣ। ਕਿਉਂ ਮਦਰੀ? ਮੈਂ ਕਿ ਉੱਤੇ ਖੜਾ ਮੈਂ ਫੜ ਲੈ। ਨਹੀਂ ਮੈਂ ਕਾਹਤੋਂ ਫੜਾਂਗਾ, ਮੈਂ ਤਾਂ ਫਿਰ ਉਤਾਰਾਂਗਾ। ਵੈਸੇ ਰੇੜਾ ਚੰਗਾ ਮਾਸ਼ਾਅੱਲਾ ਹੋ ਜਾਣਾ ਵਾ ਤੇ ਇਹ ਚੌਰੀ ਨੇ ਕਿੱਦਾਂ ਕੁਤਰਨੇ ਆ। ਕਿਉਂ ਵਸੀਮ? ਵਸੀਮ ਨੂੰ ਭਾਈ ਆਫਰ ਕਰਾਤੀ ਹੈ ਇੱਕ। ਹੁਣ ਜੇ ਹਲੇ ਵੀ ਇਹ ਵੇਲ ਨਾ ਕਰੇ ਤੇ ਹੁਣ ਨਾ ਇਹਦੀ ਮਰਜ਼ੀ ਆ। ਇਹਨੂੰ ਕਹਿ ਦਿੱਤਾ ਵਾ ਸਿੱਟ ਬਈ ਵੀ ਤੈਨੂੰ ਪਾ ਕੇ ਦਿੰਨੇ ਆ ਅਸੀਂ ਮਕਾਨ ਕੋਠਾ, ਉਹ ਜਿੱਥੇ ਸਬਜ਼ੀ ਵਾਲਾ ਏਰੀਆ ਉੱਥੇ, ਠੀਕ ਆ। ਤੇ ਮਿਸਤਰੀ ਮੁਸਤਰੀ ਲਾ ਦਿੰਨੇ ਆ, ਦਿਹਾੜੀਆਂ 2-3 ਜਿਹੜੀਆਂ ਤੂੰ ਭੰਨ ਕੇ ਆ ਕੇ ਤੇ ਮਿਸਤਰੀ ਨਾਲ ਲੱਗ ਜਾ, ਇੱਟਾਂ ਸਿੱਟ ਲਾ ਆਪਦੀਆਂ, ਮਿਸਤਰੀ ਦਿੰਨੇ ਆ, ਕੋਠਾ ਪਾ ਲਾ, ਮਕਾਨ ਪਾ ਲਾ, ਫੈਮਿਲੀ ਆਪਦੀ ਲੈ ਕੇ ਆ ਇੱਥੇ, ਬਾਲ ਬੱਚੇ ਜਿਹੜੇ ਆ, ਇੱਕ ਅੰਦਰ ਬਰਾਂਡਾ ਵਾਸ਼ਰੂਮ 4 ਦੀਵਾਰੀ। ਕਿਉਂ ਵਸੀਮ ਸਾਹਿਬ? ਠੀਕ ਆ ਤੱਕ ਜਿਹੜਾ ਤੇਰਾ ਹੈ ਮਤਲਬ ਜੋ ਵੀ ਜਿਵੇਂ ਮਕਾਨ ਚਾਹੀਦਾ ਵਾ ਇਹਨੂੰ, ਛੋਟਾ ਲਾ ਕੇ ਟਾਈਮ ਦਾ ਜੋ ਵੀ ਚਾਹੀਦਾ ਇਹਨੂੰ ਉਹ ਬਣਾ ਕੇ ਦਿੰਦੇ ਆ। ਤੂੰ ਆਪਦਾ ਇੱਥੇ ਰਹਿ ਤੇ ਆ ਕੇ ਨਾਲੇ ਕਰ ਕੰਮ ਸਕੂਨ ਦੇ ਨਾਲ, ਨਾਲੇ ਰੱਖ 4 ਬੱਕਰੀਆਂ। ਕਿਉਂ ਵਸੀਮ? ਇਹ ਚੌਰੀ ਦਾ ਹਨ ਇਹਨੂੰ ਆਫਰ ਕਰਾਈ ਹੈ ਬੱਕਰੀਆਂ ਬੁਕਰੀਆਂ ਵਾਲੀ, ਮਕਾਨ ਦਾ ਇਹਨੂੰ ਮੈਂ ਕਿਹਾ। ਹੁਣ ਹਲੇ ਵੀ ਨਾ ਆਵੇ ਇਹ, ਹਲੇ ਵੀ ਉਹਨੂੰ ਜੋ ਪ੍ਰਦੇਸ਼ ਕੱਟਣ ਦਾ ਚਾਅ ਵਾ, ਹੁਣ ਹੈਗੀ ਇਹਦੀ ਮਰਜ਼ੀ। ਅਸੀਂ ਚਾਹੁੰਦੇ ਆ ਵੀ ਬੰਦਾ ਆ ਜਾਵੇ ਪੱਕਾ ਬੰਦੇ ਦਾ ਪੁੱਤ, ਠੀਕ ਆ। ਇਹ ਹੈਗਾ ਹੁਣ ਬੰਦੇ ਦਾ ਪੁੱਤ, ਲੇਕਿਨ ਇਹ ਬਣਦਾ ਨਹੀਂ ਪਿਆ। ਅੱਗੇ ਵੀ ਬੰਦੇ ਦੇ ਪੁੱਤ ਹੀ ਹੁੰਦੇ ਆ। ਨਹੀਂ ਯਾਰ ਉਹ ਜ਼ਲੀਲ ਬੜਾ ਕਰਦੇ ਆ ਯਾਰ, ਸ਼ੂਟਰ ਵਾਲਾ ਕੰਮ ਮਾੜਾ। ਇੰਨੀਆਂ ਸਹੂਲਤਾਂ ਹਲੇ ਇਹਨੂੰ ਦੇ ਰਹੇ ਆ ਤੇ ਹਲੇ ਵੀ ਜੇ ਨਾ ਆਵੇ ਨਾ ਇਹ ਪੱਕਾ ਤੇ ਹੁਣ ਫਿਰ ਨਾ ਘਾਟ ਸਿਰ ਡਾਂਗਾਂ ਦੀ ਆ। ਕਿਹਦੇ ਵਿੱਚ ਪਾਉਣੀ ਹੁਣ? ਪਲੀ ਸਿੱਟਣੀ ਉੱਤੇ? ਅੱਛਾ ਤੁਸੀਂ ਲੈ ਕੇ ਜਾਣੀ। ਓਕੇ। ਲਓ ਜੀ ਵਸੀਮ ਸਾਹਿਬ ਨੇ ਰੇੜਾ ਮਾਸ਼ਾਅੱਲਾ ਓਕੇ ਕਰਤਾ। ਹਾਂ ਹੁਣ ਇਹ ਆਪਾਂ ਇੱਕ ਪੰਡ ਹੈਗੀ ਆ, ਬਹੁਤੀ ਲੱਗਦੀ ਮੈਨੂੰ ਜਿਹੜੀ ਉਹ ਲੈ ਜਾਣੀ ਆ। ਅੱਛਾ ਕੋਕੋ ਇਧਰ ਨਾ ਕੁੱਕੜਾਂ ਨੂੰ ਘੇਰਨ ਦਈ ਆ, ਬੰਦਾ ਪੁੱਛੇ ਬਾਂਦਰੀ ਐਸੀ ਆ। ਹੁਣ ਉਧਰੋਂ ਆ ਗਈ ਆ ਤੇ ਇਧਰੋਂ ਕੁੱਕੜ ਘੇਰ ਕੇ ਨਾ ਸਾਰੇ ਅੰਦਰ ਲੈ ਕੇ ਜਾਊਗੀ। ਹੈ ਵੀ ਕੋਕੋ ਕੀ ਕਰਦੀ ਆ? ਫੜ ਲੈ ਇਹਨਾਂ ਨੂੰ, ਘੇਰ ਲੈ ਇਹਨਾਂ ਨੂੰ, ਲੈ ਚੱਲ। ਆ ਗਈ ਕੋਕੋ ਨੇ ਤੁਹਾਨੂੰ ਸ਼ੋਰ ਹੋਣਾ। ਫੜੀ ਇਹਨੂੰ, ਫੜੀ ਇਹਦੀ ਐਸੀ ਦੀ ਤੈਸੀ ਫੜੀ ਸੈਮ ਇਹਨੂੰ, ਫੜ ਕੇ ਇਹਨੂੰ ਲੈ ਕੇ ਆ ਰਹੇ। ਉਹ ਗਈ ਇਹ ਭਾਈ ਏਦਾਂ ਭੱਜਦੀ ਆ ਜਦੋਂ ਇਹਨੂੰ ਕਹਿੰਦਾ ਫੜੀ ਇਹਨੂੰ, ਉੜਦੀ ਜਾਂਦੀ ਆ। ਕੁੱਕੜ ਵੀ ਮਾਸ਼ਾਅੱਲਾ ਫਿਰਦੇ ਪਏ ਸਾਰੇ ਇਧਰੋਂ, ਸਾਰੇ ਘੇਰ ਘੂਰ ਕੇ ਲੈ ਆਈ ਆ। ਚਲੋ ਬਈ ਤੁਸੀਂ ਵੀ ਹੁਣ ਅੰਦਰ ਚਲੋ। ਐਂਬਰ ਦੀ ਖੁਰਲੀ ਦੇ ਵਿੱਚ ਵੀ ਨਾ ਪੱਠੇ ਪਏ ਹੋਏ ਸਵੇਰ ਦੇ, ਤੇ ਇਹਨੇ ਏਡੇ ਚੱਜ ਨਾਲ ਅੰਦਰ ਬਹਿ ਕੇ ਖਾਦੇ ਨਹੀਂ। ਇਹ ਹੁਣ ਸਾਰੇ ਪੱਠੇ ਜਿਹੜੇ ਚੱਕ ਕੇ ਤੇ ਪਾਉਨੇ ਆ ਉੱਥੇ ਬਾਹਰ ਕਿਤੇ ਬੱਚਿਆਂ ਨੂੰ, ਤੇ ਇਹ ਹੁਣ ਇੱਥੇ ਫਿਰਦੀ ਆ। ਇੱਧਰ ਪੱਠੇ ਤਕਰੀਬਨ ਮੁੱਕੇ ਹੋਏ ਆ, ਇੱਥੇ ਨਵੇਂ ਕੁਤਰ ਕੇ ਪਾਉਨੇ ਆ। ਤੇ ਐਂਬਰ ਮਾਸ਼ਾਅੱਲਾ ਨਾ ਹੋਈ ਤੇ ਸਹੀ ਫਿਰਦੀ ਆ, ਮਤਲਬ ਲਾਲੀ ਲੂਲੀ ਪੂਰੀ ਆ ਐਂਬਰ ਤੇ ਹੈ। ਲੇਕਿਨ ਰੌਲਾ ਕੀ ਆ ਜੀ? ਰੌਲਾ ਸਿਰਫ ਇਹ ਆ ਅਸੀਂ ਬਾਹਰ ਨਹੀਂ ਕੱਢਦੇ ਹਨਾ। ਇਹਨੂੰ ਟੈਨਸ਼ਨ ਇਹ ਬਣੀ ਆ ਕਿ ਮੈਨੂੰ ਬਾਹਰ ਕਾਹਤੋਂ ਨਹੀਂ ਕੱਢਦੇ, ਕਿਉਂਕਿ ਬੜੇ ਦਿਨ ਹੋ ਗਏ ਆ, ਥੱਕੀ ਪਈ ਹੋਣੀ ਵਿਚਾਰੀ, ਅੱਕੀ ਹੋਣੀ ਆ, ਥੱਕੀ ਨਹੀਂ ਅੱਕੀ ਹੋਣੀ ਆ ਵੀ ਮੈਨੂੰ ਬਾਹਰ ਕੱਢੋ ਕਿਸੇ ਤਰੀਕੇ ਨਾਲ, ਤੇ ਫਿਰ ਮੈਂ ਬਾਹਰ ਨਿਕਲਾਂ ਤੇ ਫਿਰ ਮੈਂ ਤੁਹਾਨੂੰ ਤੋਰਾ ਫੇਰਾ ਕਰਕੇ ਵਿਖਾਵਾਂ। ਜਦੋਂ ਹੁਣ ਬਾਹਰ ਕੱਢਦੇ ਆ ਮੜਾ ਜਿਹਾ ਵੀ ਧਲਿਆਰਾ ਪਾ ਕੇ ਇਦਾਂ ਕੁੱਦਦੀ ਆ। ਲੇਕਿਨ ਹੁਣ ਹਲੇ ਤਕਰੀਬਨ ਰਹਿ ਗਏ ਦਿਨ 32-33 ਦਿਨ ਹੋ ਗਏ, 2-4 ਦਿਨ ਰਹਿ ਗਏ। ਹੁਣ ਇਦੋਂ ਬਾਅਦ ਨਾ ਇਦੋਂ ਦੂਜੇ ਤੀਜੇ ਦਿਨ ਇਨਸ਼ਾਅੱਲਾ ਇਹਨੂੰ ਚੈੱਕ ਕਰਾਉਂਦੇ ਆ, ਫਿਰ ਦਿੰਨੇ ਇਹਦੀ ਅਪਡੇਟ ਵੀ ਕਿ ਕੀ ਬਣਿਆ ਤੇ ਕੀ ਨਹੀਂ। ਹਾਂਜੀ ਮੇਰੀ ਜਾਨ, ਓਏ ਹੋਏ ਮੈਂ ਛੱਡ ਕੇ ਜਾਵਾਂ। ਅੱਛਾ ਜਦੋਂ ਦੀ ਅੰਦਰ ਰਹਿਣ ਲੱਗ ਪਈ ਤਾਂ ਤੇ ਬਹੁਤਾ ਕਰਨ ਲੱਗ ਪਈ ਹੈ। ਹਾਂਜੀ ਮੈਂ ਹਾਂਜੀ ਸੁਣੇ ਹੁਕਮ ਬਸ ਮੇਰਾ ਪੁੱਤ। ਚੋਰ ਸਾਹਿਬ ਯਾਰ ਇੱਕ ਪੱਲੀ ਲੈ ਕੇ ਆਈ, ਪੱਲੀ ਹੈਗੀ ਨਾ ਆਪਣੇ ਕੋਲੇ? ਪੱਲੀ ਲੈ ਕੇ ਆਈ ਮੜੀ ਜੂਰੇ ਯਾਰ, ਆਪਾਂ ਪੱਠੇ ਕੱਢਣੇ ਆ ਐਂਬਰ ਦੇ ਅੰਦਰੋਂ। ਵੀ ਆ ਜਾ ਵਸੀਮ, ਅਦਰ ਆ ਜਾ ਯਾਰ, ਕੱਢ ਬਾਹਰ। ਅੱਛਾ ਇਹ ਨਾਲ ਹੀ ਮਗਰ ਨਿਕਲਣ ਦੀ ਤਿਆਰੀ 'ਚ ਆ ਹੈ ਬਈ? ਬਹੁਤ ਬੁਰੀ ਬਾਤ, ਪੱਠੇ ਤੈਨੂੰ ਪਾਉਨੇ ਆ ਹੁਣ, ਬਸ ਕਰ ਦੇ ਹੈ। ਇਹ ਉਹ ਬੱਚਿਆਂ ਨੂੰ ਸਿੱਟ ਦੇ ਭਾਵੇਂ। ਕੀ ਰੌਲਾ ਹੁਣ ਨਹੀਂ ਲੱਗਦਾ ਪਿਆ? ਇਹ ਰੱਖਣਾ ਖੜਾ ਕਿਤੇ ਕਰਨਾ ਫਿਰ ਹੈ? ਨਹੀਂ ਇੱਥੇ ਨਹੀਂ, ਬੂਹੇ ਦੇ ਵਿੱਚ ਤੇ ਨਹੀਂ। ਪੱਠੇ ਉਹ ਵੀ ਪਏ ਆ ਤੇ ਲੱਗਣਾ ਨਹੀਂ ਰੇੜਾ। ਸੈਮ ਫਿਰ ਰੇੜਾ ਕਿੱਥੇ ਲਾਈਏ? ਉਹ ਪਰਲੇ ਪਾਸੇ ਲਾ ਲਈਏ ਟਰੈਕਟਰ ਸਮੇਤ ਹੀ। ਤੇ ਹੋਰ ਪੁੱਤ ਕਿੱਦਾਂ ਲਾਉਣਾ ਰੇੜਾ? ਟਰੈਕਟਰ ਸਮੇਤ ਨਹੀਂ ਲੱਗਣਾ। ਕਿਉਂ ਵਸੀਮ? ਟਰੈਕਟਰ ਸਮੇਤ ਹੀ ਲਾਉਣਾ ਪੈਣਾ ਟਰੈਕਟਰ। ਅਗਲੇ ਜਿੱਥੇ ਮਰਜ਼ੀ ਲਾ ਦਈਏ, ਇੱਥੇ ਤਾਂ ਨਹੀਂ ਰੇੜਾ ਲੱਥਣਾ ਨਾ। ਤੇ ਬੂਹੇ ਕੇ ਤੂੰ ਖੜਾ ਕਰਕੇ ਆਪਦੇ ਨੇ ਸੁਰਖਰੂ ਹੋ ਗਿਆ।
ਚਲੋ ਧਾਰਾਂ ਕੱਢ ਲਓ, ਠੀਕ ਹੋ ਗਿਆ। ਲਓ ਜੀ ਬਾਕੀ ਕੰਮਕਾਰ ਮਾਸ਼ਾਅੱਲਾ ਨਿਬੜ ਗਏ ਵਾਵਾ ਸਾਰੇ ਅੱਜ ਹੈ। ਤੇ ਐਂਬਰ ਰਾਣੀ ਦਾ ਵੀ ਪੱਠੇ ਪੁੱਠਿਆਂ ਦਾ ਕਰਦੇ ਹੁਣ ਪ੍ਰਬੰਧ, ਥੋੜੇ ਕੁਦਰ ਕੇ ਨਾ ਯਾਰ ਇੰਨੇ ਕੀ ਆਪਾਂ ਉਹਨੂੰ ਪਾ ਦੇਣੇ ਬਸ ਬਾਹਰ, ਪਾਣਾ ਬਰਸੀਨ ਲੂਸਣ ਜੇ ਵੱਢ ਲਈਏ ਤੇ ਫਿਰ ਤੇ ਕਿਆ ਬਾਤ ਹੋ ਜਾਵੇ। ਦਾਤੀ ਫੜੋ ਬਈ, ਸੈਮ ਦਾਤੀ ਫੜ ਓਏ, ਫੜਾ ਦਾਤੀ ਮਜ਼ਰ ਨੂੰ। ਲਓ ਜੀ ਬਾਕੀ ਅੱਲਾ ਰੱਖੇ ਖੈਰ, ਵਲੌਗ ਕਰਦੇ ਆ ਆਪਾਂ ਐਂਡ ਤੇ, ਕਿਉਂਕਿ ਪੱਥਰ ਛੱਥਰ ਜਿਹੜਾ ਆਪਣਾ ਗਿਆ ਲੱਗ, ਮੈਂ ਇੱਕ ਵਾਰੀ ਤੁਹਾਨੂੰ ਸਿਰਫ ਮੜਾ ਜਿਹਾ ਐਂਡ ਤੋਂ ਦਰਸ਼ਨ ਕਰਾ ਦੇਵਾਂ ਕਿ ਅੰਦਰ ਆਪਣੇ ਪੂਰੇ ਲੱਗ ਗਿਆ, ਸਿਰਫ ਇੱਕ ਲਾਈਨ ਰਹਿ ਗਈ, ਉਹ ਹੁਣ ਸਵੇਰੇ ਲੱਗੇਗੀ ਕਿਉਂਕਿ ਉਹਦਾ ਨਾ ਉਹ ਫਿਰ ਬਹਿ ਕੇ ਕਿੱਥੇ ਲਾਉਣਾ ਸੀ, ਉਹ ਚੱਕਰ ਪੈ ਗਿਆ ਸੀ। ਹਾਂਜੀ ਚਾਚਾ ਜੀ, ਹਾਂਜੀ ਆ ਜਾਓ। ਨਿਬੜ ਗਿਆ ਕੰਮ ਉਧਰੋਂ, ਇੱਕ ਲਾਈਨ ਰਹਿ ਗਈ, ਉਹ ਸਵੇਰੇ ਲੱਗੇਗੀ ਹਨਾ, ਉਹ ਫਿਰ ਕਿੱਥੇ ਬਹਿ ਕੇ ਲਾਉਣੀ ਸੀ। ਉਹ ਫਿਰ ਖਰਾਬ ਹੋ ਜਾਣਾ ਜੀ। ਹਾਂ ਸਹੀ ਆ ਸਹੀ ਆ। ਲਓ ਜੀ ਮਾਸ਼ਾਅੱਲਾ ਇੱਧਰ ਕੰਮ ਸ਼ੁਰੂ ਹੋ ਗਿਆ ਤੇ ਆ ਇੰਨਾ ਕਿਹੜਾ ਟੋਟਾ ਲੱਗ ਜੂਗਾ। ਬਾਕੀ ਸਵੇਰੇ ਈਦ ਜੇ ਨਾ ਹੋਈ, ਸਵੇਰੇ ਈਦ ਨਹੀਂ ਹੈਗੀ ਇਨਸ਼ਾਅੱਲਾ, ਤੇ ਆ ਜਿਹੜਾ ਹਨਾ ਟੋਟਾ ਤੇ ਆ ਦੀਵਾਰਾਂ ਪਲਸਤਰ ਇਨਸ਼ਾਅੱਲਾ ਚਾਚਾ ਕਹਿੰਦਾ ਮੈਂ ਸਵੇਰੇ ਕਰ ਦੂੰਗਾ। ਸਵੇਰੇ ਚਾਚਾ ਜਾਣੇ ਤੇ ਚਾਚੇ ਦੇ ਵਾਅਦੇ ਜਾਣਨ ਹੈ। ਉਹ ਤੂੰ ਕਹੀ ਨਾ ਯਾਰ, ਤੂੰ ਖਾਵਾ ਡਰਾ ਨਾ, ਨਵਾਂ ਕੱਟਾ ਤੂੰ ਖੋਲਿਆ ਹੋਇਆ ਵਾ, ਕੱਪੜੇ ਨਹੀਂ ਇਸਤਰੀ ਕਰਨ ਵਾਲੇ ਰਹਿੰਦੇ। ਸਵੇਰੇ ਈਦ ਹੀ ਨਹੀਂ ਕਿ ਪਰਸੋਂ ਆਈ ਈਦ, ਅੱਲਾ ਖੈਰ ਕਰੇਗਾ। ਤੇ ਮਾਸ਼ਾਅੱਲਾ ਬਾਕੀ ਕੰਮ ਜਿਹੜਾ ਅੱਜ ਹੋ ਗਿਆ ਡਨ ਅਲਹਮਦੁਲਿਲਾ ਜੀ। ਤੇ ਹੁਣ ਦਿਓ ਇਜਾਜ਼ਤਾਂ, ਆਪਾਂ ਮਿਲਦੇ ਹਾਂ ਸਵੇਰ ਇੱਕ ਅਲੱਗ ਵਲੌਗ 'ਚ, ਇੱਕ ਅਲੱਗ ਰੂਟੀਨ 'ਚ। ਹੋਪਫੁਲੀ ਸਵੇਰ ਈਦ ਨਹੀਂ ਹੋਏਗੀ ਕਿਉਂਕਿ ਸਵੇਰ ਵਾਸਤੇ ਕੰਮ ਬੜੇ ਜ਼ਿਆਦਾ ਪੈਂਡਿੰਗ ਨੇ, ਜੇ ਨਾ ਹੀ ਹੋਣ ਤੇ ਬਚਤ ਹੋ ਜਾਵੇ ਤਾਂ ਵੀ ਆਪਾਂ ਕੁਝ ਨਹੀਂ ਕਰ ਸਕਦੇ। ਰੱਬ ਦੀ ਮਰਜ਼ੀ, ਜਦੋਂ ਚਾਂਦੋਂ ਨੇ ਕੱਢਤਾ ਤੇ ਈਦ ਹੋ ਜਾਣੀ ਆ। ਬਾਕੀ ਰੱਬ ਜੋ ਕਰੇਗਾ ਇਨਸ਼ਾਅੱਲਾ ਬਿਹਤਰ ਕਰੇਗਾ। ਮਿਲਦੇ ਹਾਂ ਸਵੇਰ, ਹੁਣ ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ, ਦਿਓ ਇਜਾਜ਼ਤਾਂ, ਰੱਬ ਰੱਖਾ।